ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜੀ ਡਾਕਟਰ ਸਾਹਿਬ, ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਹੀ ਲਵਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੁੰਦੇ ਤੁਸੀਂ? ਭੈਣ ਜੀ ਮਨਿੰਦਰ ਕੌਰ ਲਿਖਦੇ ਨੇ, ਵੀ ਸ਼ੁੱਡ ਐਕਸਪਲੇਨ ਆਵਰ ਬ੍ਰਦਰਸ ਸਿਸਟਰਸ ਹੂ ਆਰ ਨਾਟ ਅਵੇਅਰ ਆਫ ਦ ਕਰੰਟ ਸਟੇਟ ਆਫ ਗਵਰਨਮੈਂਟ ਅਫੇਅਰਸ ਅਗੇਂਸਟ ਸਿੱਖਸ। ਐਵਰੀਵਨ ਸ਼ੁੱਡ ਡੂ ਇਟ ਐਜ਼ ਇਟ ਇਜ਼ ਇੰਪੋਰਟੈਂਟ ਲਾਈਕ ਨਿਤਨੇਮ। ਬਹੁਤ ਚੰਗੀ ਗੱਲ ਇਹਨਾਂ ਨੇ ਕਹੀ ਹੈ ਜੀ, ਕਿ ਜਿਵੇਂ ਅਸੀਂ ਨਿਤਨੇਮ ਦਾ ਮਤਲਬ ਰੂਟੀਨ ਹੁੰਦਾ ਕਿ ਅਸੀਂ ਰੋਜ਼ਾਨਾ ਇਹ ਰੱਖੀਏ ਵੀ ਇੱਕ ਜਾਂ ਦੋ ਜਿਹੜੇ ਨੇ ਉਹਨਾਂ ਨੂੰ ਅਸੀਂ ਐਜੂਕੇਟ ਕਰੀਏ, ਆਪਣੇ ਪਰਿਵਾਰ ਚੋਂ, ਆਪਣੇ ਦੋਸਤ ਸਰਕਲ ਚੋਂ, ਆਪਣੇ ਹੋਰ ਹੁਣ ਤਾਂ ਫੇਸਬੁੱਕ ਫਰੈਂਡਸ ਹੀ ਕਿੰਨੇ ਬਣੇ ਹੁੰਦੇ ਨੇ, ਉਹਨਾਂ ਨੂੰ ਦੱਸੀਏ ਵੀ ਚੱਲ ਕੀ ਰਿਹਾ, ਹੋ ਕੀ ਰਿਹਾ, ਇਹ ਖੇਡ ਕੀ ਹੈ। ਤੇ ਕਈ ਲੋਕ ਕਹਿੰਦੇ ਕਿ ਗੱਲਾਂ ਮਾਰਦੇ, ਹਾਂ ਉਹ ਵੀ ਨਾਲ ਹੀ ਰਹਿਣੇ ਨੇ। ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ 5 ਵਾਰੀ ਦੱਸਦੇ ਹੁੰਦੇ ਨੇ। ਬਹੁਤ ਸ਼ੁਕਰੀਆ ਵਿਰਕ ਸਾਹਿਬ, ਤੁਸੀਂ ਆਪਣਾ ਨਿਤਨੇਮ ਪਗਾਉਂਦੇ ਹੋ ਰੈਗੂਲਰਲੀ 5 ਵਾਰੀ ਉੱਚੀ ਆਵਾਜ਼ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਕਹਿ ਕੇ। ਅਮਨਦੀਪ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਇਸ 1962 ਦੇ ਵਿਸ਼ੇ ਤੇ ਸਲਮਾਨ ਖਾਨ ਦੀ ਫਿਲਮ ਟਿਊਬਲਾਈਟ ਵਿੱਚ ਵੀ ਦਿਖਾਇਆ ਤੇ ਉਹਨਾਂ ਚੀਨੀਆਂ ਖਿਲਾਫ ਨਫ਼ਰਤ ਦਿਖਾਈ ਤੇ ਉਹਨਾਂ ਨੂੰ ਰਾਸ਼ਟਰਵਾਦੀ ਬਣਾ ਕੇ ਜੈ ਭਾਰਤ ਮਾਤਾ ਦੇ ਨਾਅਰੇ ਮਰਵਾਏ। ਅੱਛਾ, ਮੇਰੇ ਨੋਟਿਸ ਨਹੀਂ ਹੈ ਕਿਉਂਕਿ ਮੈਂ ਫਿਲਮਾਂ ਦੇਖਦਾ ਨਹੀਂ, ਪਰ ਇਹਨਾਂ ਦਾ ਇਹ ਵੀ ਹਿੰਦੂ ਤਵੀਆਂ ਦਾ ਇੱਕ ਕਮਾਲ ਹੈ ਕਿ ਜਿੱਥੇ ਤੁਸੀਂ ਇੰਨੀ ਹਿੰਸਾ ਕਰਕੇ ਸਾਰੇ ਬੁੱਧਿਜ਼ਮ ਨੂੰ ਖਤਮ ਕਰ ਦਿੱਤਾ ਔਰ ਫਿਰ ਕਹੋ ਜੀ ਅਹਿੰਸਾ ਪਰਮੋ ਧਰਮ। ਉਹਨਾਂ ਦਾ ਸਲੋਗਨ ਲੈ ਕੇ ਜੀ ਹਿੰਸਾ ਸਭ ਤੋਂ ਵੱਡੀ ਚੀਜ਼ ਹੈ। ਸੋ ਉਹਨਾਂ ਨੂੰ ਹਿਊਮਿਲੇਟ ਕਰਕੇ 4 ਸਾਲ ਉਹਨੂੰ ਕਹੋ ਜੀ ਕਹੋ ਭਾਰਤ ਮਾਤਾ ਕੀ ਜੈ, ਫਿਰ ਤੁਹਾਨੂੰ ਜੇਲ੍ਹ ਖਾਨੇ ਚੋਂ ਇਸ ਚੋਂ ਕੱਢ ਦੇਂ। ਬੇਅੰਤ ਸਿੰਘ ਖਾਲਿਸਤਾਨੀ, ਹਰਦੀਪ ਸਿੰਘ ਮੱਲੀ, ਸੁਰਿੰਦਰ ਸਿੰਘ, ਸ਼ੌਕਤ ਅਲੀ, ਭੁਪਿੰਦਰ ਸਿੰਘ, ਮਲਕੀਅਤ ਸਿੰਘ, ਅਮਰਜੀਤ ਸਿੰਘ, ਇਹਨਾਂ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂ ਇਸ ਦੇ ਨਾਲ ਉਹਨਾਂ ਨੇ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਲਿਖਿਆ। ਭੈਣ ਜੀ ਮਨਮੰਥਨ ਕੌਰ ਲਿਖਦੇ ਨੇ, ਵਰਡ ਆਫ ਐਪਰੀਸ਼ੀਏਸ਼ਨ ਐਂਡ ਗ੍ਰੈਟੀਟਿਊਡ ਫॉर द co-host ਨੀਲਮ ਕੌਰ for being so gracious and consistent. Many of us get cold feet in front of cameras and there you are day after day keeping company to respected eloquent Dr. Sahab. Thank you Neelam, you are beautiful and dedicated host. God bless you. Thank you so much ਮਨਮੰਥਨ ਕੌਰ ਜੀ, ਹਮੇਸ਼ਾ ਹੀ ਬਹੁਤ ਵਧੀਆ ਲਿਖਦੇ ਨੇ ਸਾਡੇ ਵਾਸਤੇ, ਸਾਨੂੰ ਵੀ ਹੌਸਲਾ ਦਿੰਦੇ ਰਹਿੰਦੇ ਨੇ ਤੇ ਇਸ ਕਿਸਮ ਦੀਆਂ ਭੈਣਾਂ ਦੇ ਔਰ ਭਰਾਵਾਂ ਦੇ ਬਦੌਲਤ ਸਾਨੂੰ ਲੱਗਦਾ ਹੈ ਕਿ ਵੀ ਚਲੋ ਕੋਈ ਚੰਗਾ ਹੀ ਅਸੀਂ ਕਰ ਰਹੇ ਹੋਵਾਂਗੇ ਜਿਹੜਾ ਕਿਸੇ ਨੂੰ ਚੰਗਾ ਲੱਗਦਾ ਜੀ। ਥੈਂਕ ਯੂ। ਇਸੇ ਤਰ੍ਹਾਂ ਇਹਨਾਂ ਨੇ ਸ਼ਿੰਦਾ ਜੋਸਨ, ਵਾਹਿਗੁਰੂ ਜੀ। ਕਮਲਜੀਤ ਸਿੰਘ ਮਾਨ ਲਿਖਦੇ ਨੇ, ਡਾਕਟਰ ਸਾਹਿਬ ਅਤੇ ਬੀਬਾ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜੱਜ ਗੁਰੂ ਤੇਰਾ ਹੀ ਆਸਰਾ, ਭਾਈ ਸੁਣਿਆ ਰੱਬ ਦਾ ਡਾਕੀਆ ਦਬੋਚ ਲਿਆ। ਪਤਾ ਨਹੀਂ ਕੀ ਕਹਿਣਾ ਚਾਹੁੰਦੇ, ਉਹੀ ਸੌਦਾ ਸਾਧ ਵਾਲੇ, ਕਿਉਂਕਿ ਕਾਫੀ ਕਮੈਂਟ ਆ ਰਹੇ ਨੇ ਫੇਸਬੁੱਕ ਤੇ, ਇਸ ਕਰਕੇ ਉਹਨਾਂ ਲਿਖਿਆ ਹੈਗਾ। ਹਾਂ, ਨਹੀਂ ਮੈਨੂੰ ਇੱਕ ਬਹੁਤ ਪਸੰਦ ਆਇਆ, ਉਹਨੇ ਇੱਕ ਨੇ ਕੱਲ ਵਾਲੇ ਕਮੈਂਟ 'ਚ ਲਿਖਿਆ ਸੀ ਕਿ ਆਪਣੇ ਸਿੱਖ ਵੀਰਾਂ ਨੂੰ ਕਹੋ ਕਿ ਪੰਚਕੂਲਾ ਡੇਰਾ ਪ੍ਰੇਮੀਆਂ ਨੂੰ ਲੰਗਰ ਹੀ ਨਾ ਖਵਾਉਣ ਲੱਗ ਜਾਣ ਕਿ ਵਿਚਾਰੇ ਭੁੱਖੇ ਰਹਿੰਦੇ, ਕਹਿੰਦੇ ਇਹਨਾਂ ਨੂੰ ਜਰਾ ਆਪਣੇ ਭਰਾਵਾਂ ਨੂੰ ਸੰਭਾਲ ਲਓ ਜੀ। ਮੇਘਰਾਜ ਸਿੰਘ ਲਿਖਦੇ ਨੇ, ਤਾਂ ਫਿਰ ਹਿਟਲਰ ਵੀ ਬ੍ਰਾਹਮਣਾਂ ਦਾ ਹੀ ਗੁਲਾਮ। ਉਹ ਤਾਂ ਕੋਈ ਸ਼ੱਕ ਹੀ ਨਹੀਂ ਹੈ, ਸਾਰੀ ਸਵਸਤਿਕਾ ਔਰ ਸਾਰੀ ਇਹਨਾਂ ਦੀ ਨਾਜ਼ੀ ਆਈਡੀਓਲੋਜੀ ਇਸ ਚੋਂ ਨਿਕਲੀ ਹੈ। ਔਰ ਹੋਰ ਵੀ ਜਿਹੜੇ ਨੇ, ਹੁਣ ਅਸੀਂ ਆਪਣੇ ਵਿਸ਼ੇ ਵੱਲ ਆਈਏ ਜੀ। ਅਸੀਂ ਐਤਕੀ ਕਿਉਂਕਿ 14 ਅਗਸਤ, 15 ਅਗਸਤ, ਫਿਰ 17 ਅਗਸਤ ਔਰ 17 ਅਗਸਤ ਦਾ ਸੈਗਮੈਂਟ ਸਾਡਾ ਅੱਜ ਵੀ ਬਹੁਤ ਸਾਰੇ ਹਲਕਿਆਂ 'ਚ ਚਰਚਾ ਦਾ ਵਿਸ਼ਾ ਜੀ, ਕਿਉਂਕਿ 17 ਅਗਸਤ ਵਾਲੇ ਸੈਗਮੈਂਟ 'ਚ ਅਸੀਂ ਜਿਹੜੀ ਪੇਨ ਸੀ ਪਾਰਟੀਸ਼ਨ 'ਚ ਦੋਨੋਂ ਪਾਸਿਆਂ ਦੇ, ਖਾਸ ਕਰ ਪੰਜਾਬੀਆਂ ਦੀ, ਔਰ ਪਾਗਲਪਨ ਜੀ, ਔਰ ਉਹ ਸਾਰੇ ਨੂੰ ਚਰਚਾ ਅਧੀਨ ਲਿਆਂਦਾ ਸੀ। ਔਰ ਉਸਤਾਦ ਦਾਮਨ ਅਮਰਤਾ ਪ੍ਰੀਤਮ ਦੀਆਂ ਲਿਖਤਾਂ ਰਾਹੀਂ ਅਸੀਂ ਉਸ ਨੂੰ ਹਾਈਲਾਈਟ ਕੀਤਾ ਸੀ। ਕੁਦਰਤੀ ਖਬਰ ਟਾਈਮਜ਼ ਆਫ ਇੰਡੀਆ ਦੀ ਮੇਰੀਆਂ ਨਜ਼ਰਾਂ 'ਚ ਗੁਜ਼ਰੀ, ਇਹਦੇ 'ਚ ਮੈਨੂੰ ਲੱਗਿਆ ਕਿ ਵੀ ਇਹ 70 ਸਾਲ ਬਾਅਦ ਐਟਲੀਸਟ ਇੱਕ ਰੀਅਲਾਈਜੇਸ਼ਨ ਸ਼ੁਰੂ ਹੋਈ ਹੈ ਕਿ ਅਸੀਂ ਕਿਉਂ ਜਿਹਾ ਪਾਗਲਪਨ ਪੰਜਾਬੀਆਂ ਨੇ ਇੱਕ ਦੂਜੇ ਨਾਲ ਕੀਤਾ। ਔਰ ਇਹ ਖਬਰ ਹੈ, ਲੁਧਿਆਣਾ ਟੂ ਹੋਸਟ ਪ੍ਰੇਅਰ ਟੂ ਐਡਮਿਟ ਸਿਨ ਡਿਊਰਿੰਗ ਪਾਰਟੀਸ਼ਨ, ਕਿ ਲੁਧਿਆਣੇ 'ਚ ਆਲਮੀ ਪੰਜਾਬੀ ਅਦਬੀ ਸੰਗਤ ਹੈ, ਉਹਨਾਂ ਨੇ 27 ਅਗਸਤ ਨੂੰ ਇੱਕ ਸਮਾਗਮ ਰੱਖਿਆ ਜਿਹਦੇ 'ਚ ਉਹਨਾਂ ਨੇ ਅਰਦਾਸ, ਪ੍ਰਾਰਥਨਾ, ਦੁਆ ਇਹ ਕਰਨੀ ਹੈ ਔਰ ਕਿ ਸਾਡੇ ਦੋਨੋਂ ਪਾਸਿਆਂ ਦੇ ਪੰਜਾਬੀਆਂ ਦੇ ਜਿਹੜੇ ਗੁਨਾਹ ਨੇ ਜੋ ਅਸੀਂ 47 'ਚ ਕੀਤੇ, ਹੇ ਰੱਬਾ ਉਹਨਾਂ ਨੂੰ ਬਖਸ਼। ਔਰ ਇਹ ਹੈ ਕਿ ਵਾਈਲ ਸਟੋਰੀਜ਼ ਆਫ ਡੈਸਪੇਅਰ ਆਫ ਦ ਪਾਰਟੀਸ਼ਨ ਆਫ ਪੰਜਾਬ ਅਲੋਂਗ ਵਿਦ ਡੈਸਪਰੇਸ਼ਨ ਆਫ ਦ ਸਰਵਾਈਵਰਸ ਟੂ ਸੀ ਦੇਅਰ ਹੋਮਸ ਵਿਚ ਦੇ ਲੈਫਟ ਔਨ ਈਦਰ ਸਾਈਡ ਆਫ ਰੈਡ ਕਲਿਫ ਲਾਈਨ ਹੈਵ ਬੀਨ ਨੈਰੇਟਿਡ during 70th anniversary of independence in a first of its kind initiative
A collective Ardas dua prayer will be organized on August 27 in Ludhiana to admit the collective sin on the part of Punjabis for mass killing and seek atonement. कि जो ਅਸੀਂ ਕੀਤਾ ਹੈ ਉਸ ਦੀ ਜਿਹੜੀ ਹੈ ਅਸੀਂ ਮਾਫੀ ਮੰਗੀ ਹੈ. Those who were killed and those who killed were our own. As Punjabis turned their backs on their philosophy of togetherness for the first time in August 1947, we are talking about accepting this sin after 70 years. Ardas dua will be hosted at the Punjabi Bhavan Ludhiana for the 1 million who were killed and 10 million who were uprooted, and let all Punjabis rising above all types of differences participate in this, reads the message spread by Army Punjabi Adabi Sangat. उन्होंने कहा जी इन्हें मर गए और इन्हें अपरूट होए, 1 मिलियन मरिया, 10 लाख 10 मिलियन 1 करोड़ घरों बेघर होया. ਅਸੀਂ ਬਿਨਾਂ ਕਿਸੇ ਇਫ ਐਂਡ ਬਟ ਦੇ ਇਸ ਦੇ ਲਈ ਜਿਹੜਾ ਹੈ ਉਹ ਪਛਤਾਵਾ ਕਰੀਏ ਔਰ ਅਸੀਂ ਪੰਜਾਬੀਆਂ ਨੇ ਇੱਕ ਦੂਜੇ ਨਾਲ ਕੀਤਾ. ਅਪਾਰਟ ਫਰੋਮ ਪ੍ਰੇਅਰ, survivors would share what their experiences, talk with those who recorded the witness account to share the idea of strengthening ties between East Punjab and West Punjab, and also discuss plans to facilitate visits of survivors to their native places. ਯਾਤਰਾਵਾਂ ਹੋਣ, ਉਹਨਾਂ ਨੇ ਕਿਹਾ ਜੀ ਅਸੀਂ ਪੰਜਾਬੀ ਆਪਣੀ ਸਾਂਝ ਨੂੰ ਕਰੀਏ. ਦੋ ਨੌਨ ਪੰਜਾਬੀ ਪੋਲੀਟੀਕਲ ਲੀਡਰਸ ਫੋਰਸ, ਇਹ ਪਹਿਲੀ ਵਾਰ ਹੈ ਕਿ ਮੈਂ ਉੱਥੋਂ ਬੈਠੇ ਕਿਸੇ ਦੇ ਮੂੰਹ ਜਾਂ ਕਿਸੇ ਦੀ ਲਿਖਤ ਚੋਂ ਦੇਖ ਰਿਹਾ. ਦੋ ਨੌਨ ਪੰਜਾਬੀ ਪੋਲੀਟੀਕਲ ਲੀਡਰਸ ਫੋਰਸਡ ਪਾਰਟੀਸ਼ਨ ਔਨ ਪੰਜਾਬ. These were the Punjabis themselves who indulged in mass killings. ਉਹਨੇ ਕਿਹਾ ਜਿਹੜਾ ਨੇ ਪਾਰਟੀਸ਼ਨ ਕੀਤੀ, ਗਾਂਧੀ, ਨਹਿਰੂ, ਉਹ ਪੰਜਾਬੀ ਤਾਂ ਨਹੀਂ ਸੀ ਜਿਨ੍ਹਾਂ ਨੇ ਫੋਰਸ ਕੀਤੀ, ਪਰ ਅਸੀਂ ਪੰਜਾਬੀਆਂ ਨੇ ਇੱਕ ਦੂਜੇ ਨੂੰ ਮਾਰਿਆ. ਔਰ ਇਹ ਜਿਹੜਾ ਹੈ ਉਹਦੇ ਚ ਇਹ ਗੰਗਵੀਰ ਰਠੌਰ ਨੇ ਕਿਹਾ, for Punjab, August 1947 was a big tragedy, and apart from outsiders, our own people were responsible for making partition more ghastly, in which lakhs lost lives. It is time to accept the collective sin and to build the narrative around Punjabi brotherhood, transcending borders, he added. In India, Pakistan or abroad, their foremost identity remains Punjabis. ਉਹਨੇ ਕਿਹਾ ਠੀਕ ਹੈ, ਦੇਸ਼ ਬਣ ਗਏ, ਬਹੁਤ ਚੰਗੀ ਗੱਲ ਹੈ, ਪਰ ਅਸੀਂ ਇਸ ਸਾਰੇ ਨੂੰ ਹੁਣ ਐਜ਼ ਏ ਪੰਜਾਬੀ ਇਹਨੂੰ ਟ੍ਰੈਜੇਡੀ ਆਫ ਪੰਜਾਬ ਦੇਖੀਏ ਕਿ ਆਊਟਸਾਈਡਰਸ ਨੇ ਭਾਵੇਂ ਕੀਤਾ ਕੁਝ, ਲੇਕਿਨ ਮਾਰਨ ਚ ਤਾਂ ਅਸੀਂ ਆਪਣੇ ਇੱਕ ਦੂਜਿਆਂ ਨੂੰ ਮਾਰਿਆ. ਤੇ ਮੈਂ ਸਮਝਦਾ ਵੀ ਇਹ ਹੌਲੀ 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 ਜਦੋਂ ਇਹ ਸੱਚਾਈ ਸਾਰਿਆਂ ਦੇ ਸਾਹਮਣੇ ਨਿਕਲਦੀ ਆ ਰਹੀ ਹੈ ਕਿ ਵੀ ਕੌਣ ਕੀ ਹੈ, ਤੇ ਅਸੀਂ ਸੱਚ ਦੇ ਨੇੜੇ ਹੋਵਾਂਗੇ ਔਰ ਉਹਦੇ ਚੋਂ ਸ਼ਾਇਦ ਜੇ ਅਸੀਂ ਰਿਪੈਂਟ ਕਰਦੇ ਹਾਂ ਗੁਨਾਹ ਨੂੰ ਤੇ ਅੱਗੋਂ ਲਈ ਨਾ ਕਰ ਸਕਣ ਦਾ ਘੱਟੋ ਘੱਟ ਉਸ ਚੋਂ ਕੁਝ ਨਿਕਲਦਾ ਹੈ. ਅਦਰਵਾਈਜ਼ ਤਾਂ ਉਹਦੇ ਤੇ ਮਿੱਟੀ ਪਾਣਾ ਜਿਹੜਾ ਹੈ ਉਹ ਕਿੰਨੀ ਕੁ ਦੇਰ, 70 ਸਾਲ ਤਾਂ ਮਿੱਟੀ ਪਾਈ ਹੈ. ਜੀ ਡਾਕਟਰ ਸਾਹਿਬ, ਬਿਲਕੁਲ. ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ. ਜਿਵੇਂ ਅਸੀਂ ਇੱਕ ਦਿਨ ਭਗਤ ਰਵਿਦਾਸ ਜੀ ਦੇ ਸ਼ਬਦ ਦੀ ਵਿਚਾਰ ਕਰਦੇ ਹਾਂ, ਅੱਜ ਅਸੀਂ ਉਹਨਾਂ ਦਾ ਸੋਰਠ ਰਾਗ ਦਾ ਸ਼ਬਦ ਚੁਣਿਆ. ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, पंखी बसै बिचारा, प्राणी क्या तेरा, प्राणी क्या मेरा क्या तेरा, जैसे तरवर पंख बसेरा रहाओ, राखो कंध उसारो नीवा, 3.5 हाथ तेरी सीवा, बंके बाल पाग सिर डेरी, इहो तन होएगो भस्म की ढेरी, ऊंचे मंदिर सुंदर नारी, राम नाम बिन बाजी हारी, मेरी जात कमीनी पात कमीनी, ऊंचा जन्म हमारा, तुम शरणागत राजा रामचंद, कह रविदास चमारा. ਭਗਤ ਰਵਿਦਾਸ ਜੀ ਨੇ ਬੜੀ ਨਿਮਰਤਾ ਦੇ ਨਾਲ ਆਪਣੇ ਆਪ ਨੂੰ ਆਧਾਰ ਬਣਾ ਕੇ ਕੁੱਲ ਮਨੁੱਖਤਾ ਨੂੰ ਇਹ ਗੱਲ ਸਮਝਾਈ ਹੈ ਕਿ ਤੁਸੀਂ ਕਿਸ ਚੀਜ਼ ਦਾ ਮਾਣ ਕਰਦੇ ਹੋ. ਜਿਹੜਾ ਸਾਡਾ ਵਜੂਦ ਹੈ, ਹਿਊਮਨ ਬਾਡੀ ਹੈ, ਉਸ ਦੇ ਵਿੱਚ ਖੂਨ ਹੈ, ਉਸ ਦੀ ਸ਼ੁਰੂਆਤ ਪਿਤਾ ਦੇ ਵੀਰਜ ਔਰ ਮਾਤਾ ਦੀ ਰੱਤ ਦੇ ਨਾਲ ਹੁੰਦੀ ਹੈ, ਐਗ ਦੇ ਨਾਲ ਹੁੰਦੀ ਹੈ, ਔਰ ਉਸ 'ਚ ਹੱਡੀਆਂ ਮਿੱਝ ਇਹ ਸਾਰੀ ਬਣਦੀ ਹੈ. ਔਰ ਅਸੀਂ ਅਲਟੀਮੇਟਲੀ ਸਾਡਾ ਵਜੂਦ ਕਿੰਨਾ ਕੁ ਹੈ, ਅਸੀਂ 3 ਹੱਥ 6 ਫੁੱਟ ਸਾਨੂੰ ਥਾਂ ਰਾਤ ਸੌਣ ਨੂੰ ਚਾਹੀਦੀ ਹੈ, ਇੰਨੇ ਕੁ ਦੀ ਕਬਰ ਬਣਦੀ ਹੈ, ਸ਼ਮਸ਼ਾਨ ਘਾਟ 'ਚ ਤਾਂ ਉਹਦੀ ਸਵਾਹ ਬਣ ਜਾਂਦੀ ਹੈ. ਤੇ ਕਿਸ ਗੱਲ ਦੇ ਉੱਤੇ ਅਸੀਂ ਹੰਕਾਰ ਕਰਕੇ ਇੱਕ ਦੂਸਰੇ ਦੇ ਹੱਕ ਮਾਰਦੇ ਹਾਂ, ਇੱਕ ਦੂਸਰੇ ਦੇ ਉੱਤੇ ਜ਼ੁਲਮ ਕਰਦੇ ਹੈ ਔਰ ਆਫਰੇ ਫਿਰਦੇ ਹੈ. ਸੋ ਇਸ ਸਾਰੇ ਨੂੰ ਉਹਨਾਂ ਨੇ ਕਿਵੇਂ ਹਿਊਮਨ ਬਾਡੀ ਬਣਦੀ ਹੈ. ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਰ. ਰਕਤ ਬੁੰਦ ਮਾਂ ਦੀ ਰੱਤ ਤੇ ਪਿਓ ਦਾ ਵੀਰਜ, ਇਹ ਉਹ ਘਰ ਹੈ ਜਿਸ ਦੇ ਨਾਲ
ਜਿਹੜੀ ਬੋਡੀ ਬਣੀ ਉਹਦੇ 'ਚ ਪਾਣੀ ਦੀ ਕੰਧ ਤੇ ਹਵਾ ਦਾ ਥੰਮਲਾ, ਕਿਉਂਕਿ ਪਾਣੀ ਬੋਡੀ ਦਾ ਵੱਡਾ ਹਿੱਸਾ ਪਾਣੀ ਹੁੰਦਾ ਹੈ, ਸਾਹ ਹਵਾ ਨਾਲ ਚੱਲਦਾ ਹੈ ਤੇ ਜਿਹੜੀਆਂ ਹੱਡੀਆਂ ਔਰ ਮਾਸ ਹੈ, ਇਹ ਨਾੜੀਆਂ ਹੱਡੀਆਂ ਮਾਸ, ਇਹ ਸਾਡਾ ਪਿੰਜਰ ਹੈ ਤੇ ਇਹਦੇ 'ਚ ਉਹ ਪੰਖੀ ਬਸਿਆ ਵਿਚਾਰਾ ਕਿ ਵੀ ਅੰਦਰ ਉਹ ਜਿਹੜੀ ਜੀਵ ਆਤਮਾ ਹੈ, ਜਿਵੇਂ ਪੰਖੀ ਰਾਤ ਨੂੰ ਆਲਣੇ 'ਚ ਆਉਂਦਾ ਸਵੇਰੇ ਉੱਡ ਜਾਂਦਾ, ਇਵੇਂ ਇਸ ਪਿੰਜਰ ਦੇ ਵਿੱਚ ਉਹ ਜਿਹੜੀ ਚੀਜ਼ ਹੈ, ਰੂਹ ਹੈ, ਮਨ ਹੈ, ਆਤਮਾ ਹੈ, ਉਹ ਇੱਕ ਪੰਖੀ ਦੀ ਨਿਆਈ ਹੈ। ਔਰ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਮੇਰਾ ਤੇਰਾ ਕੀ ਹੈ, ਜੈਸੇ ਤਰਵਰ ਪੰਖ ਬਸੇਰਾ, ਜਿਵੇਂ ਪੰਛੀ ਆਲਣੇ 'ਚ ਬਸੇਰਾ ਕਰਦਾ ਕਿ ਭਾਈ ਇਹ ਅਸੀਂ ਪਰ ਦੁਨੀਆ ਨੂੰ ਕਿਵੇਂ ਪੱਕਾ ਸਮਝਦੇ ਹਾਂ, ਅਸੀਂ ਡੂੰਘੀਆਂ ਨੀਹਾਂ ਪੁੱਟਦੇ ਹਾਂ, ਉਸ ਦੇ ਉੱਤੇ ਵੱਡੀਆਂ ਵੱਡੀਆਂ ਕੰਧਾਂ ਉਸਾਰਦੇ ਹਾਂ, ਪਰ ਅਲਟੀਮੇਟਲੀ ਸਾਨੂੰ ਰਾਤ ਨੂੰ ਸੌਣ ਲਈ 3.5 ਹੱਥ 6 ਫੁੱਟ ਦੀ ਥਾਂ ਚਾਹੀਦੀ ਹੈ। ਔਰ ਲੇਕਿਨ ਅਸੀਂ ਕਿਵੇਂ ਬੜੇ ਵਾਲਾਂ ਦੇ ਬੋਦਿਆਂ ਨੂੰ ਸਵਾਰਦੇ ਹਾਂ, ਉਹਦੇ ਤੇ ਟੇਢੀ ਪੱਗ ਬੰਨ੍ਹਦੇ, ਟੇਢੀ ਪੱਗ ਜਿਹੜੀ ਹੈ ਉਹ ਇੱਕ ਹੋਰ ਤਰ੍ਹਾਂ ਦੀ ਨਿਸ਼ਾਨੀ ਹੁੰਦੀ ਹੈ, ਜੇ ਬੰਦਾ ਹੰਕਾਰਿਆ ਇਹੋ ਤਨ ਹੋਏਗੀ ਭਸਮ ਕੀ ਹੋਏਗੋ ਭਸਮ ਕੀ ਢੇਰੀ, ਅਲਟੀਮੇਟਲੀ ਇਸ ਤਨ ਨੇ ਸਵਾਹ ਹੋ ਜਾਣਾ। ਉੱਚੇ ਮੰਦਰ ਸੁੰਦਰ ਨਾਰੀ, ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਪੁਰਾਣੀ ਪੰਜਾਬੀ 'ਚ ਵੀ ਮੰਦਰ ਸ਼ਬਦ ਘਰ ਲਈ ਸੀ, ਔਰ ਇਹਦੇ 'ਚ ਵੀ ਰਵਿਦਾਸ ਜੀ ਨੇ ਵੀ, ਭਾਵੇਂ ਬਨਾਰਸ 'ਚ ਰਹਿੰਦੇ ਸੀ ਭਗਤ ਜੀ, ਉਹਨਾਂ ਨੇ ਵੀ ਕਿਹਾ ਵੀ ਤੇਰਾ ਬੜਾ ਉੱਚਾ ਘਰ ਹੈ ਤੇ ਖੂਬਸੂਰਤ ਔਰਤ ਤੇਰਾ ਜੀਵਨ ਸਾਥੀ ਹੈ, ਤੇ ਜੇ ਤੂੰ ਉਸ ਹੰਕਾਰ 'ਚ ਹੈ ਤੇ ਫਿਰ ਇਹ ਗੱਲ ਸਮਝ ਲੈ ਕਿ ਰਾਮ ਨਾਮ ਬਿਨ ਬਾਜ਼ੀ ਹਾਰੀ, ਕਿ ਜੇ ਰੱਬ ਦੀ ਬੰਦਗੀ ਨਹੀਂ ਕੀਤੀ ਤੇ ਜੀਵਨ ਬਾਜ਼ੀ ਨੂੰ ਹਾਰ ਦਿੱਤਾ। ਔਰ ਫਿਰ ਰੱਬ ਦੇ ਸਾਹਮਣੇ ਨਤਮਸਤਕ ਹੋ ਕੇ ਆਪਣੇ ਆਪ ਨੂੰ ਕਿ ਭਾਈ ਮੇਰੀ ਜ਼ਾਤ ਵੀ ਨੀਵੀਂ ਹੈ, ਕਮੀਨੀ ਹੈ, ਮੇਰੀ ਗੋਤ ਉਸ ਤੋਂ ਵੀ ਕਮੀਨੀ ਹੈ, ਮੇਰਾ ਜਨਮ ਬੜਾ ਹਲਕਾ ਹੁੱਛ ਹੈ, ਪਰ ਹੇ ਮੇਰੇ ਵਾਹਿਗੁਰੂ ਇਹ ਰਾਮਚੰਦ ਦਸ਼ਰਥ ਦਾ ਬੇਟਾ ਨਹੀਂ ਹੈ, ਇਹ ਹੈ ਅਕਾਲ ਪੁਰਖ ਜਿਹੜਾ ਰਮਿਆ ਹੋਇਆ, ਜਿਹੜਾ ਰਾਜਿਆਂ ਦਾ ਰਾਜ ਹੈ। ਔਰ ਮੈਂ ਬੜਾ ਹੰਬਲ ਓਰੀਜਨ ਦਾ ਇੱਕ ਚਮੜੇ ਦਾ ਕੰਮ ਕਰਨ ਵਾਲਾ ਚਮਿਆਰ ਰਵਿਦਾਸ, ਮੈਂ ਤੇਰੀ ਸ਼ਰਨਾਗਤ ਹੈ, ਤੁਮ ਸ਼ਰਨਾਗਤ ਔਰ ਤੁਸੀਂ ਸ਼ਰਨ ਆਏ ਦੀ ਲਾਜ ਰੱਖੋ। ਜੀ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡ ਸੁਣਾ ਗਿਆ ਦੋ, ਦੇਖਦੀ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।